ਗੁੱਡ ਮਾਰਨਿੰਗ ਸੋਹਣਿਓ। ਗੁੱਡ ਮਾਰਨਿੰਗ ਤੁਸੀਂ ਕਹੋਗੇ ਵੀ ਇਹ ਬੜੀ ਅੱਜ ਕੱਲ ਗੁੱਡ ਮਾਰਨਿੰਗ ਕਹਿਣ ਲੱਗ ਗਈ ਹੈ। ਤੇ ਮੈਨੂੰ ਇੰਡੀਆ ਤੋਂ ਵੀ ਦੋ ਮੈਸੇਜ ਆਏ। ਉਹ ਇੰਡੀਆ 'ਚ ਵੀ ਮੇਰਾ ਚੈਨਲ ਦੇਖਿਆ ਜਾ ਰਿਹਾ ਪੰਜਾਬੀ ਦੇ ਹਵਾਲੇ ਨਾਲ ਸਾਰੇ YouTube ਤੇ ਐਸਾ ਪਲੇਟਫਾਰਮ ਹੈ ਕਿ ਪੂਰੀ ਦੁਨੀਆ 'ਚ ਹੀ ਦੇਖਿਆ ਜਾਂਦਾ ਵੇ। ਤੇ ਉੱਥੋਂ ਮੈਨੂੰ ਮੈਸੇਜ ਆਏ, ਉਹਨਾਂ ਨੇ ਕਿਹਾ ਕਿ ਤੁਸੀਂ ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ ਕਿਆ ਕਰੋ। ਤੇ ਮੈਂ ਕਿਹਾ ਚਲੋ ਜੀ ਠੀਕ ਹੈ। ਇਸ ਤਰ੍ਹਾਂ ਮੈਨੂੰ ਕੱਲ ਵੀ ਇੱਕ ਮੈਸੇਜ ਆਇਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਹਾਲਾਂਕਿ ਉਹ ਲਿਖਿਆ ਹਿੰਦੀ ਵਿੱਚ ਸੀ, ਮੈਨੂੰ ਉਹਦਾ ਮਤਲਬ ਸਮਝ ਨਹੀਂ ਲੱਗਿਆ। ਮੈਂ ਲਾਈਕ ਕਰ ਦਿੱਤਾ, ਭਾਵੇਂ ਉਹਨਾਂ ਨੇ ਮੈਨੂੰ ਵਿੱਚ ਕੋਈ ਗਾਲਾਂ ਹੀ ਕੱਢੀਆਂ ਹੋਣ। ਲੈ ਕੇ ਖੈਰ ਐਸੀ ਗੱਲ ਨਹੀਂ ਹੈ, ਮੁਹੱਬਤ ਨਹੀਂ ਲੋਕ ਲਿਖਦੇ ਨੇ, ਲੇਕਿन ਉਹਦਾ ਮਤਲਬ ਹੀ ਮੈਨੂੰ ਸਮਝ ਨਹੀਂ ਲੱਗਿਆ। ਪਰ ਮੈਂ ਲਾਈਕ ਕਰ ਦਿੱਤਾ। मैं चलो भाई इंडिया से मैसेज आया मैं। ਤੇ ਮੈਂ ਅੱਜ ਕਿਤੇ ਜਾ ਰਹੀ ਹਾਂ, ਕਿਤੇ ਅਸੀਂ ਇਨਵਾਈਟਡ ਹਾਂ ਤੇ ਅਸੀਂ ਉੱਥੇ ਜਾ ਰਹੇ ਹਾਂ। ਤੇ ਇਸ ਤੋਂ ਮੈਂ ਉਸ ਹਵਾਲੇ ਦੇ ਨਾਲ ਅੱਜ ਗੱਲ ਕਰਨਾ ਚਾਹਾਂਗੀ ਕਿ ਅੱਜ ਕੱਲ੍ਹ ਜਿਹੜਾ ਪਾਰਲਰਸ ਦਾ ਬਹੁਤ ਜ਼ਿਆਦਾ ਜਿਹੜਾ ਨਾ ਬਿਜ਼ਨਸ ਕਹਿ ਸਕਦੀ ਹਾਂ ਮੈਂ, ਕਿ ਬਿਜ਼ਨਸ ਬਹੁਤ ਜ਼ਿਆਦਾ ਹੋ ਗਿਆ ਵੇ। ਕਿ ਉਹ ਫਿਰ ਲੋਕ ਜਾਂਦੇ ਨੇ, ਉੱਥੇ ਤਿਆਰ ਹੁੰਦੇ ਨੇ, ਲੱਖਾਂ ਰੁਪਇਆ ਜਿਹੜਾ ਨਾ ਉੱਥੇ ਰੋੜੀ ਜਾਂਦਾ ਵੇ। ਮੇਰਾ ਤਾਂ ਖਿਆਲ ਹੈ ਕਿ ਬਸ ਮੇਕਅਪ ਐਸੀ ਚੀਜ਼ ਹੈ ਕਿ ਬਈ ਤੁਸੀਂ ਜਿਹੜਾ ਖੁਦ ਨਹੀਂ ਕਰ ਸਕਦੇ ਹੋ ਜਾਂ ਪਾਰਲਰ ਤੋਂ ਜਾ ਕੇ ਕਰਾਉਣਾ ਜ਼ਰੂਰੀ ਹੈ। ਪਰ ਐਵੇਂ ਕਿ ਨਹੀਂ, ਦੌੜ ਲੱਗੀ ਹੋਈ ਹੈ। ਲੋਕ ਕਹਿੰਦੇ ਨੇ ਅਸੀਂ ਜਾਣਾ ਵੇ, ਉੱਥੋਂ ਤਿਆਰ ਹੋਣਾ। ਠੀਕ ਹੈ ਜੀ, ਆਪਣੀ ਆਪਣੀ ਮਰਜ਼ੀ ਹੈ, ਕੋਈ ਤਿਆਰ ਹੋਣਾ ਚਾਹੁੰਦਾ ਜ਼ਰੂਰ ਹੋਵੇ। ਤੇ ਬਹਿਰਹਾਲ ਐਵੇਂ ਕਿ ਮੈਂ ਤੇ ਪਾਕਿਸਤਾਨ ਗਈ ਸਾਂ ਤੇ ਇੱਕ ਮੇਰੀ ਫਰੈਂਡ ਨੇ ਮੈਨੂੰ ਮੇਕਅਪ ਕੀਤਾ ਸੀ। ਉਹ ਪਾਰਲਰ ਦਾ ਕੰਮ ਕਰਦੇ ਨੇ ਤੇ ਉਹ ਮੈਂ ਕਰਵਾ ਲਿਆ ਸੀ ਸਮਝੋ। ਬਾਕੀ ਮੈਂ ਅੱਜ ਤੱਕ ਵੀ ਜਿਹੜਾ ਨਾ ਸਾਡੀ ਸ਼ਾਦੀ ਤੇ ਵੀ ਉਦੋਂ ਪਾਰਲਰ ਹੁੰਦੇ ਹੀ ਨਹੀਂ ਸਨ ਤੇ ਕਦੀ ਪਾਰਲਰ 'ਚ ਤਿਆਰ ਹੀ ਨਹੀਂ ਹੋਇਆ ਸੀ। ਤੇ ਕੋਈ ਗੱਲ ਨਹੀਂ ਵੀ ਠੀਕ ਹੈ, ਅੱਜ ਮੈਂ ਜਾਣਾ ਤੇ ਮੈਂ ਹਲਕਾ ਜਿਹਾ ਬਸ ਆਪਣਾ ਜਿਵੇਂ ਮੈਂ ਤਿਆਰ ਹੋਣੀ ਆ ਇਸ ਵੇਲੇ ਮੈਂ ਕੁਝ ਵੀ ਯੂਜ਼ ਨਹੀਂ ਕੀਤਾ ਹੈ। ਤੇ ਮੈਂ ਪਸੀਨਾ ਵੀ ਆ ਰਿਹਾ, ਹਾਲਾਂਕਿ ਬਾਹਰ ਠੰਡ ਹੈ, ਪਰ ਨਹਾ ਕੇ ਆਈ ਆ ਨਾ, ਪਤਾ ਨਹੀਂ ਫਿਰ ਇੱਕਦਮ ਬਾਡੀ ਨੂੰ ਪਸੀਨਾ ਆਉਂਦਾ। ਤੇ ਲੋ ਵੀ ਦੇਖ ਲਵੋ ਇਸ ਵੇਲੇ ਮੂੰਹ ਤੇ ਕੋਈ ਕਿਸੇ ਕਿਸਮ ਦੀ ਨਾ ਕਾਜਲ, ਨਾ ਸੁਰਖੀ, ਨਾ ਪਾਊਡਰ, ਨਾ ਕੀ ਕਹਿੰਦੇ ਨੇ ਕੋਈ ਐਸੀ ਚੀਜ਼ ਮੈਂ ਨਹੀਂ ਕੀਤੀ। ਸਿਰਫ ਲਾਈਟ ਖੁੱਲੀ ਹੈ ਕਮਰੇ ਦੀ, ਜਿਹੜੀ ਬਾਹਰੋਂ ਖਿੜਕੀ ਖੁੱਲੀ ਹੋਈ ਹੈ ਤੇ ਉਹ ਰੋਸ਼ਨੀ ਆ ਰਹੀ ਹੈ। ਬਾਕੀ ਮੈਂ ਦੇਖ ਲਓ ਤੁਹਾਨੂੰ ਦਿਖਾ ਦਿੰਦੀ ਹਾਂ, ਕੋਈ ਸ਼ੈ ਜਿਹੜੀ ਹੈ ਨਾ, ਕੋਈ ਸ਼ੈ ਚਿਹਰੇ ਦੇ ਉੱਪਰ ਨਹੀਂ ਲੱਗੀ ਹੋਈ। ਆ ਦੇਖ ਲਓ। ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲੇ ਲਾਉਂਦੀ ਹੁੰਦੀ ਹਾਂ ਆਪਣੀ ਤਿੱਬਤ ਕੋਲਡ ਕਰੀਮ। ਤਿੱਬਤ ਕੋਲਡ ਕਰੀਮ ਜਾਵੇ ਕੋਈ ਨਹੀਂ ਜੇ ਦੁਨੀਆ 'ਚ, ਤੁਹਾਡਾ ਪੱਕਾ ਸਾਥੀ ਜਿਹੜਾ ਨਾ तिब्बत कोल्ड क्रीम है। दुनिया आती है जाती है, आपका साथ छोड़ जाती है, पर तिब्बत क्रीम आपका साथ नहीं छोड़ती। तो तिब्बत क्रीम जी वो मेरी फेवरेट है, बहुत ज़्यादा फेवरेट। मैं दिन रात मेरा ख्याल 3-4 दफ़ा तो मैं लानी है ना इनू। तो इस तो वाफर मिकदार में मेरे को पई होंगी है जड़ा संभाल करने वास्ते। बहरहाल ਅੱਜ ਮੈਂ ਨਵੀਂ ਜਗ੍ਹਾ ਕੈਮਰਾ ਲਾਇਆ, ਮੈਨੂੰ ਨਹੀਂ ਪਤਾ ਕੈਮਰੇ ਦਾ ਕੀ ਐਂਗਲ ਬਣ ਰਿਹਾ। ਮੈਂ ਆਪਣੀ ਲੱਗ ਗਈ ਹਾਂ ਜੋਸ਼ੇ ਖਿਤਾਬਤ ਵਿੱਚ। ਚਲੋ ਜੀ, ਇਹ ਤਿੱਬਤ ਕੋਲਡ ਕਰੀਮ ਦਾ ਲੱਗ ਗਿਆ ਜੇ ਤੜਕਾ। तिब्बत कोल्ड क्रीम का तड़का लग गया हमारे ऊपर। हजे मैनू अगर कोल्ड क्रीम ना हो मैं मज़ा ही नहीं आता, मैनू इन्नी परेशानी लग जाती है जब मेरी कोल्ड क्रीम मुक्कण वाली हो जाती है। तो मैं कहनी भी हुण की करना। उस तो बाद अगर बहुत ज़्यादा स्पैशल तैयार होना होंदा वे तो मैं जी फाउंडेशन यूज़ करनी बहुत ज़्यादा, वो भी कोई शादी आती है फैमिली च या बहुत ही ज़्यादा कोई ज़रूरत है। देखो मैं कितने साल पहले अमेरिका तो ली सी, मेरे ख्याल 5 साल हो गए, 6 साल, पता नहीं यदि एक्सपायरी भी ख़त्म हो गई होए, मैनू नहीं पता। बहरहाल हाले तक मेरी इस्तेमाल हो रही है तो हाले तक मैनू मतलब ख़त्म ही नहीं होया, इस्तेमाल इन्नी नहीं हुई क्योंकि शादी ब्याह ते मैनू यूज़ करनी है। तो वो तो हुण तो बहुत ही चिर हो गया। हाए हाए है तो जम्मी पई अंदर। बहरहाल इनू असीं कढ़ भी सकते हैं, ऐसा थोड़ा जिहा ऐसा करांगे। देखो निकल आई। तो बहुत घट मैं यूज़ करनी हाँ, कदी कदारी। पाकिस्तान में मैं गई सा तो मैं शादी ते गई, सिर्फ मैं वलीमे वाले दिन इस्तेमाल की थी, बाकी फिर मैं नहीं इस्तेमाल की थी। चलो जी हल्का जिहा ला लेने, कोई गल नहीं बई, कोई गल नहीं। मैनू तो हथ नाल लाना ज़्यादा चंगा लगता वे। अभी मैं बस इससे कर रही हाँ कि बच्चियां अजकल कहदियां ने ना कि असी पार्लर जाना वे, पार्लर तो त्यार। देखो ज़्यादातर मेरे हाथ में ही हले भी मेरे, क्योंकि मैनू इन्ना मज़ा नहीं आता। मैं थोड़ा जहा शीशे च देख के इनू बराबर कर लवां, पता चले
ਡੱਬ ਖੜੱਬੀ ਬਣ ਜਾਵਾਂ। ਡੱਬ ਖੜੱਬੀ ਬੱਕਰੀ, ਡੱਬ ਖੜੱਬੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ। ਤੇ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ। ਅਸੀਂ ਪਹੇਲੀਆਂ ਬੁੱਝਦੇ ਹੁੰਦੇ ਸਾਂ ਬਚਪਨ 'ਚ, ਤੇ ਡੱਬ ਖੜੱਬੀ ਬੱਕਰੀ, ਡੱਬ ਖੜੱਬੀ ਛਾਂ। ਤੇ ਚਲੋ ਬਈ ਇਹ ਹੋ ਗਿਆ, ਡੱਬ ਖੜੱਬੀ ਛਾਂ ਜਿਹੜੀ ਹੈ ਉਹ ਸਹੀ ਹੋ ਗਈ ਹੈ। ਬਸ ਇਹ ਯੂਜ਼ ਹੋ ਗਿਆ। ਮੈਂ ਥੋੜਾ ਜਿਹਾ ਇਹਨਾਂ ਕਰ ਲੈਂਦੀ ਹਾਂ ਐਕਸਟਰਾ, ਮੈਂ ਇਹਦੇ ਤੋਂ ਵੀ ਉਤਾਰ ਦਿੱਤਾ ਹੈ। ਦੇਖੋ ਸਾਰਾ ਇਹਦੇ ਤੇ ਲੱਥ ਹੀ ਗਿਆ ਵੇ, ਉਹ ਲੱਗਿਆ ਕੀ ਹੈ। बहरहाल इन्ना की मैं लानी है, इस तो ज़्यादा अपन बर्दाश्त नहीं कर सकता। अपन की स्किन ऐसी है कि मैं जिवें मेकअप करनी है ना, भावें सर्दियां होण, मेरी स्किन ऐसी है कि पसीना इन्ना आ जाता है कि सर्दियों में भी मैं कितने फंक्शन कितने जावा मेरे मुँह तो पसीना। इस तो मैं ज़्यादा नहीं, लिपस्टिक तो इलावा ज़्यादातर चीज़ां इस्तेमाल नहीं करनी। फिर मेरा आ जाता फेवरेट काजल। काजल मैनू बड़ा चंगा लगता वे, मैं जरूर लानी हाँ। पहले असीं लाने होंदे सी सुरमा, लेकिन हुण जिहड़ा वे सुरमा जिहड़ा वे असली नहीं मिलता, बड़े वक्त ने। ते इस तो हुण असीं ला लैने काजल। काजल मैनू बड़ा पसंद है, जिवें मुकदा वे मैं एक होर लैके आ जानी हाँ। यह मेरा फेवरेट है। चलो जी यह भी हो गया। होर यह मेरे को एक मस्कारा पिया वे, यह मैं अखां ते कदी नहीं लाया मस्कारा। एक आध दफ़ा बच्चियां ने मैनू तैयार किया लाता, मैं खुद कदी अपनी अख ते मस्कारा नहीं लाया। यह सिर्फ मैं रखिया होया। मैं तुहानूं एक ट्रिक दस दवां कि यह ट्रिक ऐसी है कि तुसीं एमरजेंसी च जाना वे, जल्दी ना तुसीं जाना अचानक ही, और की कहते ने प्रोग्राम कोई ऐसा आ गया, कोई दावत आ गई, कोई बुलावा कि तुहाडे कोल टाइम नहीं है कि तुसीं बाल कलर करो, अगर अगों तुहाडे वाल जिहड़े ने चिट्टे होए होण, ते तुसीं इहनूं फड़ के मस्कारा नूं ऐसा करके थोड़े अपने रूट्स जिहड़े ने वो थोड़े कर सकते हो। पर मेरे वाल तो हले ठीक ने, हले होए ने। लेकिन मैं तुहानूं एक टिप दस दी है, सिर्फ एक टिप वास्ते मेरे को मैं रखनी हाँ कि जदों कभी मेरे ऐसा एमरजेंसी च जाना पवे, मैं अगों थोड़ा जिहा कर लैनी। यह देख लो अगे तो वाल भी लगे हुए ने। कदी कदी लानी है ना तो वाल भी लगे हुए ने। तो चलो कोई गल नहीं, सारे अज अपने सीक्रेट तुहानूं दस रही हाँ। उस तो बाद वारी आ जाती है जी लिपस्टिक की। बस साडा मेकअप हो जाना कंप्लीट। तो लिपस्टिक भी मेरे को बहुत ज़्यादा नहीं ने, मेरे को दो तीन होर भी कितने पईयां ने, 3-4 पईयां होणगियां, कोई उपर पई है कोई नीचे पई है, इस तरह बिखरियां पईयां ने। यह मेरे को फिलहाल इसे 4 लिपस्टिक्स ने। तो इन्हां विचों फिर मैं कोई भी ला लैनी। यह 2 तो हर वेले मेरे पर्स विच हुंदियां ने, जिथे भी मैं जानी हाँ मेरे नाल नाल। तेरे नाल 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 वे मैं रहना, मैं तेरे हाण दी, मैं तेरे हाण दी, दुनिया जाण दी, तू है मेरा गहना। तो भैया मेरे नाल नाल रहिंदियां ने। तो हुण इन्हां विचों मैं कोई देख लांगी कि कोई भी ला लांगी। मैनूं कोई ऐसा नहीं हुंदा कि मैं बस ए वाली ही लानी है। वेखो तुसीं इस चीज़ दे गवाह हो कि मैं ए लाया और मैनूं पसीना आना शुरू हो गया। इस तो मैं बिल्कुल मेकअप जड़ा ना लिपस्टिक और काजल तो इलावा मैं नहीं कर सकनी हाँ। चाहे सर्दी हो, बाहर सर्दी है, स्वेटर वाला मौसम है, पर मैनूं पसीना आना शुरू हो गया। मेरी स्किन कुछ ऐसी है। तो अल्लाह का शुक्र है बई चंगा वे, नहीं हुंदा कि असीं घट तो घट मेकअप यूज़ करने हैं। गले विच कुछ होया। लो बई हुण मैं तुहानूं इह करके दिखानी हाँ। इन्नी की प्रैक्टिस हो गई है कि चलो बई असीं ऐसा बगैर शीशा देखे ही ना। चलो जी यह हो गई। अज मेरे गले में पता नहीं फिर की होंदा है। तो बस हुण मेरा मेकअप हो गया कंप्लीट। तो बई हुण इस तो ज़्यादा मैं कभी कीता नहीं है। तो आखिर च लानी होनी हाँ मैं परफ्यूम मेरे को 3 ने। एक मेरा नीचे पिया, एक उत्ते पिया, एक इत्थे पिया। यह भी मुख्तलिफ जगह ते पे ने। ते यह वाला है आरमानी का मैं यूज़ करनी हाँ। एक दूसरा मैनूं हुण नां याद नहीं आ रहे उन्हां दा भी। ते बस वो मैं परफ्यूम थोड़ा जिहा इसा ला लैनी हाँ। ते चलो जी खुशबूआं आ जांदियां ने साडे विचों। ते यह जी हो गया साडा मेकअप। ते हुण असीं थोड़े जिहे अपने वाल कर लैने आ ठीक, क्योंकि नहा के आई हाँ ना, मेरे वाल हले गिले ने। पता नहीं हो मेरे समझ नहीं लगेगी। पुठे सीधे बोदे वाके शहरी बाबू नंगदा, पिंड दी सीधी सादी
ਕੁੜੀ ਦਾ ਦਿਲ ਮੰਗਦਾ ਹੋਏ ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਨੰਗਦਾ। ਚਲੋ ਵੀ ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਨੰਗਦਾ। ਤੇ ਅਸੀਂ ਹੋ ਗਏ ਆ ਤਿਆਰ ਤੇ ਸਾਡਾ ਫਾਈਨਲ ਹੋ ਗਿਆ, ਫਾਈਨਲ ਟਚਿੰਗ ਹੋ ਗਈ ਹੈ ਸਾਡੀ। ਅਸੀਂ ਉਹ ਤੁਹਾਨੂੰ ਦੁਪੱਟਾ ਲੈ ਕੇ ਦਿਖਾ ਦਿੰਦੇ ਹਾਂ ਕਿ ਅਸੀਂ ਜਦੋਂ ਜਾਂਦੇ ਹਾਂ ਲੋ ਬਈ ਇਸ ਤਰ੍ਹਾਂ ਦੀ ਸਾਡੀ ਤਿਆਰੀ ਹੋ ਜਾਂਦੀ ਹੈ। ਵਾਲ ਜ਼ਰਾ ਗਿੱਲੇ ਨੇ ਨਾ, ਇਸ ਤੋਂ ਫਿਰ ਉਹ ਅਲੱਗ ਰਿਹਾ। ਚਲੋ ਬਈ ਇਹ ਸਾਡੀ ਤਿਆਰੀ ਹੈ, ਇਹ ਮੇਰਾ ਮੇਕਅਪ ਹੈ। ਇਸ ਤੋਂ ਜ਼ਿਆਦਾ ਫਿਰ ਮੈਂ ਕਦੀ ਅਫੋਰਡ ਵੀ ਨਹੀਂ ਕਰ ਸਕਦੀ ਹਾਂ, ਕਦੀ ਕੀਤਾ ਵੀ ਨਹੀਂ ਹੈ ਕਿ ਬਸ ਇਹ ਮੈਂ ਕਿਤੇ ਵੀ ਜਾਂਦੀ ਹਾਂ ਮੇਰੇ ਕੋਲ 3-4 ਲਿਪਸਟਿਕਸ ਹੁੰਦੀਆਂ ਨੇ, ਮੇਰਾ ਕਾਜਲ ਜ਼ਰੂਰ ਹੁੰਦਾ ਵੇ, ਇੱਕ ਮੇਰਾ ਪਰਫਿਊਮ ਹੁੰਦਾ ਤੇ ਇੱਕ ਮੇਰੀ ਇਹ ਜਿਹੜੀ ਹੁੰਦੀ ਫਾਊਂਡੇਸ਼ਨ। ਇਹ 4-5 ਚੀਜ਼ਾਂ ਨੇ, ਇਹਦੇ ਨਾਲ ਮੈਂ ਆਪਣਾ ਮੇਕਅਪ ਕਰ ਲੈਂਦੀ ਹਾਂ ਤੇ ਕੋਈ ਮੈਨੂੰ ਮਸਲਾ ਨਹੀਂ ਹੁੰਦਾ ਵੀ ਕਿਸੇ ਮਹਿਫਿਲ 'ਚ ਜਾਣ ਦਾ ਤੇ ਕਿਸੇ ਉਹਦੇ 'ਚ ਜਾਣ ਦਾ। ਤੇ ਚਲੋ ਬਈ ਸੂਟ ਚੰਗਾ ਪਾਇਆ ਤੇ ਇਹ ਵੀ ਨਾਲ ਥੋੜ੍ਹਾ ਜਿਹਾ ਪਾ ਲਈਏ, ਇਹ ਪਾ ਲਿਆ ਸ਼ੋਅ ਵਾਸਤੇ। ਹਾਏ ਮੇਰੀ ਅੰਗੂਠੀਆਂ, ਹਾਏ ਮੇਰੀ ਅੰਗੂਠੀਆਂ न जाने खो गई कहाँ। ਤੇ ਚਲੋ ਇਸ ਪਤਾ ਨਹੀਂ ਕਿੱਥੇ ਖੋ ਗਈਆਂ ਸਾਡੀਆਂ ਅੰਗੂਠੀਆਂ, ਬੜਾ ਮਸ਼ਹੂਰ ਗਾਣਾ ਸੀ ਇਹ ਜਿਹੜਾ, ਬੜਾ ਹੀ ਇਹਦੀ ਪੈਰੋਡੀਜ਼ ਵੀ ਬੜੀਆਂ ਬਣੀਆਂ ਤੇ ਬੜਾ ਵੀ ਚੰਗਾ ਗਾਣਾ ਸੀ, ਹਾਏ ਮੇਰੀ ਅੰਗੂਠੀਆਂ न जाने खो गई कहाँ। ਤੇ ਚਲੋ ਬਈ ਹੁਣ ਮੈਂ ਕੀ ਕਹਿੰਦੇ ਨੇ ਤੁਹਾਡੇ ਕੋਲ ਇਜਾਜ਼ਤ ਚਾਹਨੀ ਆ, ਪਸੀਨਾ ਆਪਣਾ ਮੈਂ ਸਾਫ਼ ਕਰਨੀ ਆ। ਸਭ ਤੋਂ ਵੱਡਾ ਵਕਤ ਇਹ ਹੀ ਹੈ ਕਿ ਪਸੀਨਾ ਆਉਂਦਾ। ਮੇਰੀ ਜਦੋਂ ਸ਼ਾਦੀ ਹੋਈ ਨਾ ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਦੇ ਦੋਸਤ ਸੀ, ਉਹਨਾਂ ਦੀ ਵੀ ਸ਼ਾਦੀ ਹੋਈ। ਉਹਨਾਂ ਦੀ ਮਿਸਿਸ ਬਹੁਤ ਅੱਛਾ ਮੇਕਅਪ ਕਰਦੇ ਸਨ। ਉਹਨਾਂ ਨੇ ਜਦੋਂ ਆਉਣਾ, ਉਹਨਾਂ ਨੇ ਇੰਨਾ ਅੱਛਾ ਇੱਕ ਜੂੜਾ ਬਣਾਇਆ ਹੁੰਦਾ ਸੀ ਇੱਥੇ, ਤੇ ਉਹ ਬੜਾ ਅੱਛੇ ਡਰੈਸਿਸ ਪਾਉਂਦੇ ਸਨ। ਮੇਰੇ ਕੋਲ ਉਸ ਵੇਲੇ ਇੰਨੇ ਅੱਛੇ ਡਰੈਸਿਸ ਨਹੀਂ ਸਨ, ਹੈ ਸਨ ਅੱਛੇ, ਲੇਕਿਨ ਉਹ ਮੇਰੇ ਤੋਂ ਵੀ ਜ਼ਿਆਦਾ ਅੱਛੇ ਪਾਉਂਦੇ ਸਨ। ਤੇ ਉਹ ਉਹਨਾਂ ਨੇ ਆਪਣਾ ਤਿਆਰ ਹੋਣਾ, ਇੰਨਾ ਅੱਛਾ ਡਰੈਸ ਅਪ ਔਰ ਲਿਪਸਟਿਕ ਲੱਗੀ ਹੋਈ, ਤੇ ਮੈਨੂੰ ਇੰਨਾ ਅੱਛੀ ਲੱਗਦੀ ਸੀ ਨਾ ਉਹ ਮੇਰੇ ਹਸਬੈਂਡ ਦੇ ਜਿਹੜੇ ਉਸਦੀ ਵਾਈਫ ਨੇ, ਇੰਨੀ ਮੇਰੀ ਫਿਰ ਬੜੀ ਦੋਸਤੀ ਵੀ ਮੇਰੀ ਉਹਨਾਂ ਦੇ ਨਾਲ ਹੋਈ। ਲੇਕਿਨ ਮੈਨੂੰ ਬੜਾ ਚੰਗਾ ਲੱਗਦਾ ਸੀ ਉਹਦਾ ਮੇਕਅਪ ਕਰਨਾ ਉਹਨਾਂ ਦਾ। ਉਹਨਾਂ ਨੇ ਜਦੋਂ ਵੀ ਆਉਣਾ ਬੜੇ ਸਜੇ ਸਵਰੇ ਹੁੰਦੇ ਸਨ, ਔਰ ਮੈਂ ਉੱਥੇ ਬੁੱਸੀ ਤਰੱਕੀ ਜੋ ਘਰ ਵਿੱਚ ਪਸੀਨੇ ਦੀਆਂ ਬੋਵਾਂ ਤੇ ਕੰਮ ਕਰਦੇ। ਤੇ ਉਹ ਮੈਨੂੰ ਹਮੇਸ਼ਾ ਮੇਰਾ ਆਈਡੀਅਲ ਰਹੀ ਉਸ ਹਿਸਾਬ ਦੇ ਨਾਲ ਕਿ ਵੀ ਦੇਖੋ ਕਿੰਨਾ ਅਪਡੇਟ ਰਹਿੰਦੀ ਹੈ ਤੇ ਬੜਾ ਅੱਛਾ ਉਹ ਡਰੈਸਅਪ ਹੁੰਦੇ ਸਨ। ਉਹਨਾਂ ਦੇ ਡਰੈਸ ਵੀ ਮੈਨੂੰ ਬੜੇ ਚੰਗੇ ਲੱਗਦੇ ਸਨ। ਤੇ ਉਸ ਜ਼ਮਾਨੇ ਵਿੱਚ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਬਹੁਤ ਜ਼ਿਆਦਾ ਔਰਤਾਂ ਕੋਲ ਕੱਪੜੇ ਨਹੀਂ ਹੁੰਦੇ ਸਨ, ਬਸ 2-2 4-4 ਸੂਟ ਹੁੰਦੇ ਸਨ ਸਾਡੇ ਕੋਲ। ਤੇ ਅਸੀਂ ਕੀ ਕਹਿੰਦੇ ਬਸ ਉਹੀ ਧੋ ਲਿਆ, ਪਾ ਲਿਆ, 2 ਅਲਮਾਰੀ 'ਚ ਪਏ ਨੇ, ਕਿਤੇ ਜਾਣਾ ਹੋਵੇ। ਇਸ ਤਰ੍ਹਾਂ ਰਵਾਨੀ ਦੇ ਨਾਲ ਚੀਜ਼ਾਂ ਨਹੀਂ ਹੁੰਦੀਆਂ ਸਨ। ਅੱਜ ਅਸੀਂ ਵੀ ਬੜੇ ਫਜ਼ੂਲ ਖਰਚ ਹੋ ਗਏ ਆ ਕਿ ਬਹੁਤ ਸਾਰੇ ਕੱਪੜੇ ਬਣਾ ਲੈਂਦੇ ਆ। ਚਲੋ ਬਈ ਇਹ ਮੇਰੇ ਕੜੇ ਇੱਥੇ ਪਏ ਨੇ, ਤੇ ਇਹ ਵਾਲਾ ਅਗਰ ਮੈਂ ਲਾਵਾਂਗੀ ਤੇ ਇਹ ਮੈਂ ਕਰਾਚੀ ਤੋਂ ਜਿਹੜੇ ਲਏ ਸਨ, ਇਹ ਵੀ ਅਗਰ ਮੈਂ ਪਾ ਸਕਦੀ ਹਾਂ। ਪਰ ਹੁਣ ਮੈਂ ਫਿਲਹਾਲ ਇਹ ਜਿਹੜਾ ਗੋਲਡ ਵਾਲਾ ਪਾਇਆ ਇਹਨੂੰ ਉਤਾਰਨ ਦੀ ਉਹਦੇ ਵਿੱਚ ਨਹੀਂ ਆ, ਲੇਕਿਨ ਇਸ ਤਰ੍ਹਾਂ ਵੀ ਪਾ ਸਕਦੀ ਹਾਂ, ਨਾਲ ਇਹਦਾ ਸੈੱਟ ਹੋ ਸਕਦਾ ਵਾ। ਤੇ ਬਸ ਮੈਨੂੰ ਜ਼ੇਵਰ ਵਿੱਚੋਂ ਜ਼ਿਆਦਾ ਸ਼ੌਕ ਮੈਨੂੰ ਜਿਹੜਾ ਨਾ ਚੂੜੀ ਤੇ ਅੰਗੂਠੀ ਦਾ ਵੇ, ਕਿਉਂਕਿ ਇਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਕਾਂਟੇ ਛਾਂਟਿਆਂ ਦੀ ਸ਼ੌਕੀਨ ਨਹੀਂ ਹਾਂ। ਪਾ ਲੈਂਦੀ ਹਾਂ ਕਦੀ ਕਦਾਰ, ਮਤਲਬ ਕੋਈ ਸ਼ਾਦੀ ਵਾਦੀ ਫੈਮਿਲੀ ਦੀ ਹੋਵੇ ਤੇ ਚਲੋ ਕੋਈ ਪਾ ਲਿਆ, ਵਰਨਾ ਜ਼ਿਆਦਾਤਰ ਉਹ 'ਚ ਵੀ ਤੁਹਾਨੂੰ ਅਗਰ ਤੁਸੀਂ ਦੇਖੋ ਨਾ ਤਾਂ ਮੇਰੇ ਬਹੁਤ ਸਿੰਪਲ ਹੁੰਦਾ ਕਿ ਕਾਂਟੇ ਛਾਂਟੇ ਮੈਂ ਬਹੁਤ ਵੱਡੇ ਵੱਡੇ ਨਹੀਂ ਪਾਉਂਦੀ ਹਾਂ, ਪਰ ਇਹ ਵੀ ਹਾਰ ਵੀ ਬਹੁਤ ਵੱਡੇ ਨਹੀਂ। ਸਿਰਫ ਇਹ ਕਿ ਮੈਨੂੰ ਅੰਗੂਠੀ, ਔਰ ਮੈਂ ਇੱਕ ਬਾਜ਼ਾਰ ਵੀ ਜਾਵਾਂ ਕਿਤੇ ਜਵੈਲਰੀ ਖਰੀਦਣ ਤੇ ਫਿਰ ਮੇਰੇ ਬਸ ਕੋਸ਼ਿਸ਼ ਹੁੰਦੀ ਮੈਂ ਚੂੜੀਆਂ ਲੈ ਲਵਾਂ, ਕੋਈ ਕੜਾ ਲੈ ਲਵਾਂ, ਕੋਈ ਅੰਗੂਠੀ ਲੈ ਲਵਾਂ। ਪਰ ਇਸ ਤੋਂ ਜ਼ਿਆਦਾਤਰ ਮੈਨੂੰ ਚੂੜੀ ਦਾ ਸ਼ੌਕ ਹੈ, ਸਭ ਤੋਂ ਜ਼ਿਆਦਾ। ਅੰਗੂਠੀ ਨਾਲੋਂ ਜ਼ਿਆਦਾ ਸਭ ਤੋਂ ਜ਼ਿਆਦਾ ਸ਼ੌਕ ਮੈਨੂੰ ਚੂੜੀ ਦਾ ਹੋਵੇ। ਤੇ ਚੂੜੀ ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਉਦੋਂ ਦੀ ਵੀ ਮੈਨੂੰ ਗੱਲ ਯਾਦ ਹੈ ਕਿ ਮੈਂ ਕਹਿਣਾ ਮੈਂ ਬਾਂਹ ਭਰ ਕੇ ਪਾਣੀ ਹੈ ਚੂੜੀ, 3 ਦਰਜਨਾਂ ਪਾਣੀ ਹੈ। ਤੇ ਮੈਂ ਬਹੁਤ ਭਰ ਕੇ ਬਾਂਹ ਚੂੜੀ ਪਾਉਂਦੀ ਹੁੰਦੀ ਸਾਂ, ਮੈਨੂੰ ਬਹੁਤ ਚੰਗਾ ਲੱਗਦਾ ਸੀ। ਬਸ ਆਪਣੀ ਆਪਣੀ ਪਸੰਦ ਹੈ, ਪਸੰਦ ਆਪਣੀ ਆਪਣੀ, ਨਸੀਬ ਆਪਣਾ ਆਪਣਾ। ਤੇ ਚਲੋ ਵੀ ਪਸੰਦ ਆਪਣੀ ਆਪਣੀ ਤੇ ਨਸੀਬ ਆਪਣਾ ਆਪਣਾ। ਤੇ ਫਿਰ ਮਿਲਨੇ ਆ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ। ਹੁਣ ਮੈਂ ਜਾਣਾ ਵੇ ਜਿੱਥੇ ਪਹੁੰਚਣਾ ਵੇ, ਮੈਂ ਲੇਟ ਨਾ ਹੋ ਜਾਵਾਂ। ਮੈਂ ਸੋਚਿਆ ਕਿ ਚਲੋ ਮੈਂ ਅੱਜ ਜਾਣਾ ਤੇ ਹੈ ਹੀ ਹੈ, ਤਿਆਰ ਤੇ ਹੋਣਾ ਹੀ ਹੈ, ਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਲੈਣੀ ਆ। ਤੇ ਮੈਂ ਇੱਕ ਨਜ਼ਰ ਤੁਹਾਨੂੰ ਇੱਥੇ ਚੁੱਕ ਕੇ ਕੈਮਰਾ ਦਿਖਾ ਦੇਣੀ ਆ, ਜਿਹੜੀ ਮੇਰੀ ਚੀਜ਼ਾਂ ਪਈਆਂ ਨੇ ਉਹਦੇ 'ਚ ਕੁਛ ਚੀਜ਼ਾਂ ਮੇਰੀਆਂ ਨੇ, ਕੁਛ ਜਿਹੜੀਆਂ ਨੇ ਇਸ ਤਰ੍ਹਾਂ ਆਸਰਾਂ ਦੀਆਂ ਪਈਆਂ ਨੇ ਡਰੈਸਿੰਗ 'ਤੇ, ਪਰ ਕੁਛ ਚੀਜ਼ਾਂ ਮੇਰੀਆਂ ਨੇ। ਤੇ ਫਿਰ ਮੇਰੇ ਵੱਲੋਂ ਅੱਲਾ ਹਾਫਿਜ਼ ਤੇ ਰੱਬ ਰੱਖਾ, ਤੇ ਮੈਂ ਤੁਹਾਨੂੰ ਦਿਖਾਉਂਦੀ ਆ। पसंद अपनी अपनी, नसीब अपना अपना। ਇਹ ਦੇਖੋ ਜੀ, ਇਹ ਮੇਰਾ ਸਿਰਮ ਪਿਆ ਵੇ, ਇੱਕ ਇਹ ਸਿਰਮ ਪਿਆ। ਕਦੀ ਕਦਾਰ ਮੈਂ ਲਾਉਂਦੀ ਹਾਂ, ਡੇਲੀ ਬੇਸਿਸ 'ਤੇ ਨਹੀਂ ਮੈਂ ਲਾਉਂਦੀ ਹਾਂ, ਪਰ ਡੇਲੀ ਬੇਸਿਸ 'ਤੇ ਮੇਰਾ ਸਾਥੀ ਹੈ।
साथी तेरा मेरा साथी है तिब्बत करीम तिब्बत करीम मेरी हर वक्त ਦੀ ਸਾਥੀ ਹੈ। ਤੇ ਫਿਰ ਮਿਲਦੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।